पंजाबी रेडियो यूएसए लेके आया है ताई फिनो दियां तत्तियां। जदों तत्तियां सुनाइयां नी बड़ा दुख लग्या, बड़ा दुख लग्या। बई मैं तो सच्ची गल करदी आ, बुरी तो आपे लग जांदी आ। जदों तत्तियां सुनाइयां नी बड़ा दुख लग्या, बड़ा दुख लग्या। नहीं आखे लगण वाला दिन ते तू जम्मी नहीं, मैं तेनू दसा। मैं तेनू की कहता ये नहीं तेनू दोपहरे मैं क्या सी भी मैं दो घड़ियां आराम कर लवां किते ते जांदी जांदी मझ के पट्ठे सुट दी ना। मझ भुखी ते ही किला कड़ौदी रही ना, तू पट्ठे नहीं पा के गई। ਤਾਂ ਇਹ ਮੈਂ ਕੀ ਕਰਦੀ, ਮੈਂ ਤਾਂ ਗਈ ਸੀ ਪੱਠੇ ਪਾਉਣ ਲਈ। ਜਦੋਂ ਮੈਂ ਵੇਖਿਆ ਮੱਝ ਦੇ ਮੂੰਹ ਚ ਤਾਂ ਕਿਲੋ ਕਿਲੋ ਝੱਗ ਨਿਕਲੀ ਜਾਂਦੀ ਸੀ ਵੇ, ਮੈਂ ਸੋਚਿਆ ਕਿ ਨਹੀਂ ਬ੍ਰਸ਼ ਕਰਦੀ ਹੁਣੀ, ਬਾਅਦ ਚ ਪਾ ਜੂੰਗੀ। ਦਰ ਕੱਟਾ ਹੀ ਕੁੜੇ ਨਹੀਂ, ਮੈਂ ਗਾਲੀ ਕਰਦੀ ਸੀ ਉਦੋਂ ਕੁੜੇ। ਇੱਕ ਤਾਂ ਮੂੰਹ ਚੋਂ ਝੱਗ ਨਿਕਲਦੀ, ਤੁਹਾਨੂੰ ਤਾਂ ਕੋਲਗੇਟ ਹੀ ਦੇਈ ਜਾਂਦੀ ਰਹਿੰਦੀ ਹੈ। ਅੱਛਾ ਅੱਛਾ, ਮੈਂ ਵੀ ਆਖਾਂ ਮੱਝ ਦੇ ਦੰਦ ਤਾਂ ਪੀਲੇ ਪੀਲੇ ਸੀ, ਇਹਨੂੰ ਫਾਇਦਾ ਕੀ ਹੋਇਆ ਭਲਾ ਬੁਰਸ਼ ਕਰਨ ਦਾ। ਨੀ ਤੂੰ ਕਰਦਾ ਖਰਾ ਆਖੇ ਦੋ ਜੇ ਬੁਰਛ ਭੌਂਕਦੀ ਕੁੱਤੇ ਨੂੰ ਨਾ ਆਖੇ ਨਹੀਂ ਲੱਗਣਾ ਹੁੰਦਾ ਇਹਨਾਂ ਨੇ। ਨਿਆਣਿਆਂ ਨੇ ਨਾ ਤਾਂ ਸੁਧੀ ਗੱਲ ਮੈਂ ਕੀ ਦੱਸਾਂ, ਜਾਨ ਹੀ ਖਾ ਲਈ ਆ ਕਿ ਉਧਰੋਂ ਬੁੜੇ ਨੂੰ ਪਤਾ ਨਹੀਂ ਕਿਉਂ ਹੋਇਆ ਤੇਰੇ ਤਾਏ ਨੂੰ। ਨਾ ਤਾਏ ਨੇ ਤੈਨੂੰ ਕੀ ਕਹਿਤਾ? ਨੀ ਸਵੇਰ ਦਾ ਮੁੱਛਾਂ ਨੂੰ ਤੇਲ ਲਾ ਕੇ ਨਿਕਲ ਗਿਆ, ਕਹਿੰਦਾ ਖੇਲੇ ਭਗਵਾਨ ਨੇ ਹੁਣ ਆਪਣੀਆਂ ਚੜਾਈਆਂ, ਹੁਣ ਤਾਂ ਦੋ ਦੋ ਤਿੰਨ ਤਿੰਨ ਦਾ ਪੁੱਛ ਪੜਤਾਲ ਹੋਊ ਆਪਣੀ। ਨਾ ਉਹ ਕੀ ਚੱਕਰ ਆ? ਤਾਈਏ ਕੁਝ ਨਹੀਂ, ਹੁਣ ਤਾਂ ਕਾਂਗਰਸ ਵਾਲਿਆਂ ਨੇ ਕਹਿਤਾ, ਕਹਿੰਦੇ ਕਿ ਜਿਹਨੂੰ ਕਾਂਗਰਸ ਤੋਂ ਟਿਕਟ ਚਾਹੀਦੀ ਹੈ ਨਾ, ਉਹਨੂੰ ਕੁਝ ਇੱਕ ਸ਼ਰਤਾਂ ਮੰਨਣੀਆਂ ਪੈਣਗੀਆਂ। ਨੀ ਸ਼ਰਤਾਂ? ਹਾਂ ਤਾਈਏ, ਜਿਵੇਂ ਕਿ ਜੇ ਟਿਕਟ ਦੇ ਲਈ ਜਿਹਨੇ ਬਿਨੇ ਕਰਨਾ ਹੈ, ਉਹਦੇ ਲਈ ਕਹਿੰਦੇ ਕਿ ਉਹਨੂੰ ਪਹਿਲਾਂ ਆਪਣੇ ਹਲਕੇ ਦੇ ਹਰੇਕ ਬੂਥ ਦੇ 2 ਵੋਟਰਾਂ ਦੇ ਦਸਤਖਤ ਕਰਵਾਉਣੇ ਪੈਣਗੇ, ਤੇ ਜਦੋਂ ਦਸਤਖਤ ਕਰਵਾਉਣ ਆਉਣਾ ਤੇ ਇਸੇ ਨੂੰ ਤਾਇਆ ਕਹਿੰਦਾ ਹੋਣਾ ਵੀ ਸਾਡੀ ਪੁੱਛ ਪੜਤਾਲ ਹੋਣੀ ਹੈ। ਨੀ ਆ ਤਾਂ ਫੇ ਵਧੀਆ ਗੁੜੇ ਭਈ, ਅਗਲਾ ਮਗਰ ਮਗਰ ਦੇ ਕਾਗਜ਼ ਲੈ ਕੇ ਤੁਰਿਆ ਫਿਰੂ ਵੀ ਆ ਮਾਰ ਜਰਾ ਚਾਚਾ ਸਾਕੂ ਕੀ ਨਾ। ਵੀ ਮੈਂ ਨਹੀਂ ਸਮਝੀ ਵੀ ਇਹਨਾਂ ਨੇ ਦਸਤਖਤ ਕੀਤੇ ਆ ਉੱਤੋਂ ਟਿਕਟ ਮਿਲ ਜੂਗੀ। ਤਾਈਏ ਟਿਕਟ ਮਿਲੂ ਜਾਂ ਨਹੀਂ ਮਿਲੂ, ਇਸੇ ਦਾ ਤਾਂ ਅਗਲਿਆਂ ਨੇ ਹੱਲ ਕੱਢ ਲਿਆ। ਅਗਲਿਆਂ ਨੇ ਹੁਣ ਇੱਕ ਹਲਫੀਆ ਬਿਆਨ ਵੀ ਨਾਲ ਲੈਣਾ, ਜਿਹਦੇ ਵਿੱਚ ਇਹ ਲਿਖਿਆ ਹੋਊਗਾ ਕਿ ਜੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਫਿਰ ਉਹ ਕਾਂਗਰਸ ਦੇ ਉਮੀਦਵਾਰ ਜਾਂ ਕਾਂਗਰਸ ਦੇ ਵਿਰੋਧ 'ਚ ਆਜ਼ਾਦ ਨਹੀਂ ਖੜੇ ਹੋਣਗੇ। ਲੈ ਲੱਕੜੇ ਨਾ ਇੰਨਾ ਸਿਆਪਾ ਕਰਕੇ ਪਹਿਲਾਂ ਬੰਦਾ ਜਾ ਕੇ ਉਮੀਦਵਾਰੀ ਲਈ ਆਪਣਾ ਫਾਰਮ ਦੇਵੇ ਤੇ ਮੁੜ ਕੇ ਦੱਸ ਅਗਲੇ ਦੇ ਪੱਲੇ ਪਾਉਣਾ ਵੀ ਕੁਛ ਨਹੀਂ ਨਾ। ਤੈਨੂੰ ਕੀ ਲੱਗਦਾ ਬਈ ਫਿਰ ਬੰਦਾ ਵਿਰੋਧ ਨਹੀਂ ਕਰੂਗਾ? ਦੱਸ ਤਾਈਏ ਹੁਣ ਜਦ ਹਲਫੀਆ ਬਿਆਨ ਅਗਲਾ ਲੈ ਲੈਣਾ, ਫਿਰ ਤਾਂ ਚਾਹ ਕੇ ਵੀ ਨਹੀਂ ਕਰ ਸਕਦਾ ਨਾ। ਨਹੀਂ ਐ ਤਾਂ 36 ਸਾਲ ਹਲਫੀਆ ਬਿਆਨ ਵੈਸੇ ਵੀ ਤਾਂ ਲੀਡਰ ਦਿੰਦੇ ਆ ਵੀ ਮੈਂ ਆਹ ਪੜਿਆ, ਮੈਂ ਉਹ ਕੀਤਾ, ਮੇਰੇ ਕੋਲੇ ਆ ਹੈਗਾ ਉਹ ਹੈਗਾ, ਉਹ ਵੀ ਤਾਂ ਫਿਰ ਦੇ ਵਿੱਚ ਤਾਂ ਝੂਠ ਹੀ ਹੁੰਦੇ ਆ ਨਾ। ਇੱਡਾ ਜੇ ਹਲਫੀਆ ਬਿਆਨ ਤੇ ਆ ਕੇ ਅਗਲੇ ਬੰਦੇ ਨੇ ਆਪਣਾ ਨੁਕਸਾਨ ਥੋੜਾ ਕਰਾਉਣਾ। ਨਹੀਂ ਮੈਨੂੰ ਨਹੀਂ ਲੱਗਦਾ ਭਾਈ ਇਹਨਾਂ ਦੇ ਹਲਫੀਆ ਬਿਆਨ ਨਾਲ ਬੰਦਾ ਰੋਕਣ ਵਾਲਾ। ਤਾਈਏ ਰੁਕੂਗਾ ਕਿਉਂ ਨਹੀਂ? ਨਹੀਂ ਰੋਕੇ ਨੂੰ ਕੀ ਫਾਇਦਾ ਜੇ ਅਗਲਾ ਬੰਦਾ ਗੁੱਸਾ ਕੱਢੂ ਜਾਂ ਉਮੀਦਵਾਰ ਖੜਾ ਹੋ, ਕੀ ਪਤਾ ਜਿੱਤ ਜੇ। ਨਾਲੇ ਹੋਰ ਕੁਛ ਨਹੀਂ ਤਾਂ ਅਗਲਾ ਐ ਤਾਂ ਕਹੂਗਾ ਵੀ ਨਾ ਖੇਡਣਾ ਨਾ ਖੇਡਣ ਦੇਣਾ। ਪਰ ਤਾਈਏ ਜੇ ਕੱਲ ਨੂੰ ਇਸ ਗੱਲ ਦਾ ਗੁੱਸਾ ਕਰਕੇ ਕਾਂਗਰਸ ਨੇ ਪਾਰਟੀ ਚੋਂ ਕੱਢਤਾ ਫਿਰ? ਨਾ ਉਹਨੇ ਪਾਰਟੀ ਚ ਰਹਿ ਕੇ ਕਰਨਾ ਵੀ ਕੀ ਹੈ, 10 ਸਾਲ ਤੱਕ ਅੱਗੇ ਹੋ ਗਏ ਵਿਚਾਰੇ ਕਾਂਗਰਸ ਵਾਲਿਆਂ ਦੀ ਵਾਰੀ ਨਹੀਂ ਆਉਂਦੀ ਨਾ। ਜੇ ਅਸੀਂ ਕੋ ਸ਼ਾਇਦ ਕੀ ਚੱਲ ਗਿਆ 5 ਸਾਲ ਹੋਰ, ਅਗਲਾ ਵਿਚਾਰਾ ਕੀ ਕਰੂ? ਉਹਨੇ ਵੀ ਤਾਂ ਆਪਣਾ ਕਲੀਅਰ ਬਣਾਉਣਾ ਕਿ ਨਹੀਂ ਬਣਾਉਣਾ? ਕਲੀਅਰ ਨਹੀਂ ਕਰੀਅਰ ਹੁੰਦਾ, ਅਨਪੜੋ। ਤਾਂ ਮੱਝ ਵੀ ਕੋਲਗੇਟ ਨਹੀਂ ਜੁਗਾੜੀ ਕਰਦੀ ਆ, ਪੜਿਆ ਲਿਖਿਆ। ਬਈ ਮੈਂ ਤਾਂ ਸੱਚੀ ਗੱਲ ਕਰਦੀ ਆ, ਬੁਰੀ ਤਾਂ ਆਪੇ ਲੱਗ ਜਾਂਦੀ ਆ। जदों तत्तियां सुनाइयां नी बड़ा दुख लग्या, बड़ा दुख लग्या।